ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਪਿਛਲੇ ਦਿਨੀ ਬੈਂਚ ਤੇ ਕੁਰਸੀਆਂ ਸਾੜਨ ਦਾ ਵਿਵਾਦ ਕਾਫੀ ਭਖਿਆ ਸੀਗਾ। ਹੁਣ ਇਹ ਮਾਮਲਾ ਐਸਜੀਪੀਸੀ ਕੋਲੇ ਜਾ ਪਹੁੰਚਿਆ ਜੀ। ਦੇਖੋ, ਐਸਜੀਪੀਸੀ ਪ੍ਰਧਾਨ ਆਏ ਸਨ ਉਸ ਗੁਰਦੁਆਰਾ ਸਾਹਿਬ ਦੇ ਵਿੱਚ, ਜੀ। ਉਹਨਾਂ ਨੇ ਸੀਸੀਟੀਵੀ ਫੁਟੇਜ ਵਗੈਰਾ ਦੇਖੀਆਂ, ਹੂੰ। ਤਾਂ ਇੱਕ ਅਖਬਾਰ ਤਾਂ ਇਹ ਵੀ ਲਿਖਦਾ ਹੈ ਕਿ ਉਹਨਾਂ ਨੇ ਇਹਦੇ ਤੇ ਕਾਫੀ ਕਹਿ ਲਓ ਕਿ ਸੈਂਸਿਟਿਵ ਪ੍ਰਤੀਕਰਮ ਦਿੱਤਾ ਜੀ। ਕਿ ਅਜਿਹਾ ਨਹੀਂ ਸੀ ਹੋਣਾ ਚਾਹੀਦਾ। ਮਤਲਬ ਕਿ ਸੀਸੀਟੀਵੀ ਫੋਟੋਆਂ ਵੇਖ ਕੇ ਉਹਨਾਂ ਨੇ ਹਿਸਾਬ ਕਿਤਾਬ ਲਾਇਆ ਕਿ ਜਿਸ ਤਰੀਕੇ ਨਾਲ ਉੱਥੋਂ ਇਹ ਸਾਰਾ ਕੁਝ ਚੁਕਵਾਇਆ ਗਿਆ, ਜਿਸ ਢੰਗ ਨਾਲ ਚੁਕਵਾਇਆ ਗਿਆ, ਬਈ ਐਸਾ ਢੰਗ ਨਾ ਵਰਤਦੇ ਤੇ ਬਿਹਤਰ ਸੀਗਾ। ਮਤਲਬ ਕਿ ਐਸਾ ਵੀ ਉਹਨਾਂ ਨੇ ਕਹਿੰਦੇ ਕਿ ਆਪਣਾ ਪ੍ਰਤੀਕਰਮ ਜਿਹੜਾ ਦਰਜ ਕਰਵਾਇਆ। ਜੀ ਜੀ। ਪਰ ਜਿਹੜਾ ਉਹਨਾਂ ਨੇ ਬਾਹਰ ਆ ਕੇ ਸਟੇਟਮੈਂਟ ਇਲੈਕਟ੍ਰੋਨਿਕ ਮੀਡੀਆ ਨੂੰ ਦਿੱਤੀ ਆ, ਖਾਸ ਤੌਰ ਤੇ ਟੈਲੀਵਿਜ਼ਨ ਚੈਨਲਾਂ ਨੂੰ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸੰਬੰਧਤ ਕਮੇਟੀ ਦੇ ਨਾਲ ਸਾਡੀਆਂ ਵਿਚਾਰਾਂ ਹੋਈਆਂ ਨੇ, ਅਸੀਂ ਸੁਝਾਅ ਉਹਨਾਂ ਦੇ ਨੋਟ ਕਰ ਲਏ ਆ ਤੇ ਹੁਣ ਅਸੀਂ ਜਾ ਕੇ ਕੋਈ ਨਾ ਕੋਈ ਫੈਸਲਾ ਖੁਦ ਕਰਾਂਗੇ। ਮਤਲਬ ਕਿ ਮਾਮਲਾ ਧਰਮ ਪ੍ਰਚਾਰ ਕਮੇਟੀ ਕੋਲ ਜਾਏਗਾ ਤੇ ਅਸੀਂ ਕੋਈ ਇਹਦੇ ਤੇ ਨਿਰਣਾ ਕਰ ਲਵਾਂਗੇ। ਹਾਲਾਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸੁਝਾਅ ਕਿਸ ਤਰ੍ਹਾਂ ਦੇ ਆਏ ਨੇ, ਉਹਨਾਂ ਨੇ ਕਿਹਾ ਕਿ ਇਹ ਗੱਲ ਮੈਂ ਤੁਹਾਨੂੰ ਨਹੀਂ ਦੱਸਾਂਗਾ। ਹੁਣ ਵੇਖਣ ਵਾਲੀ ਗੱਲ ਇਹ ਹੋਏਗੀ ਕਿ ਜਦੋਂ ਇਹ ਮੁੱਦਾ ਵਿਚਾਰਿਆ ਜਾਏਗਾ ਐਸਜੀਪੀਸੀ ਪੱਧਰ ਤੇ, ਤਾਂ ਉਸ ਵੇਲੇ ਫਿਰ ਕੀ ਫੈਸਲਾ ਹੁੰਦਾ ਔਰ ਕੀ ਗੱਲ ਹੈ ਕਿ ਉਹ ਫੈਸਲਾ ਜਿਹੜਾ ਉਹ ਸਾਰੀਆਂ ਧਿਰਾਂ ਨੂੰ ਮਨਜ਼ੂਰ ਹੋਏਗਾ ਵੀ, ਤੇ ਵੇਖਣ ਵਾਲੀ ਗੱਲ ਹੈ ਨਾ। ਜੀ। ਫਰਜ਼ ਕਰੋ ਇਹ ਕਹਿ ਦਿੰਦੇ ਨੇ ਕਿ ਹਾਂ ਇਸ ਤਰ੍ਹਾਂ ਬਈ ਇਸ ਵਿਧੀ ਦੇ ਨਾਲ ਬੈਂਚ ਲਾ ਲਓ ਜਾਂ ਕੁਰਸੀਆਂ ਲਾ ਲਓ ਬਿਮਾਰ ਸ਼ੁਮਾਰ ਬੰਦੇ ਵਾਸਤੇ, ਤੇ ਕੀ ਖਾਲਸਾ ਵੀ ਹੀਰ ਵਾਲੇ ਮੰਨ ਜਾਣਗੇ? ਜੇ ਇਹ ਕਹਿ ਦਿੰਦੇ ਆ ਕਿ ਹਾਂਜੀ ਅਸੀਂ ਤੇ ਚੁਕਵਾ ਦਿੰਦੇ ਆ, ਇਹ ਨਹੀਂ ਲਾਉਣ ਦੇਵਾਂਗੇ, ਤੇ ਕੀ ਸਾਰੇ ਪੰਜਾਬ ਦੇ ਵਿੱਚ ਗੁਰੂ ਘਰਾਂ ਚ ਜਿਹੜੇ ਇਸ ਤਰ੍ਹਾਂ ਦੇ ਪ੍ਰਬੰਧਕ ਨੇ ਉਹ ਮੰਨ ਲੈਣਗੇ? ਤਾਂ ਇਹ ਇੱਕ ਵੱਡਾ ਸਵਾਲ ਰਹੇਗਾ, ਮਹੱਤਵਪੂਰਨ ਸਵਾਲ ਰਹੇਗਾ। ਪਰ ਗੱਲ ਇਹ ਆ ਕਿ ਮੇਰੇ ਖਿਆਲ ਦੇ ਨਾਲ ਇਹਦਾ ਹੱਲ ਇਸੇ ਤਰ੍ਹਾਂ ਹੀ ਨਿਕਲਣਾ ਚਾਹੀਦਾ ਹੈ, ਵਿਚਾਰ ਗੋਸ਼ਟੀ ਆਪਣੀ ਕਰਕੇ ਜੋ ਵੀ ਹੱਲ ਨਿਕਲਦਾ ਕਿ ਕਿਸੇ ਨੂੰ ਗੁਰੂ ਘਰ ਆਉਣ ਤੋਂ ਵੀ ਨਾ ਰੋਕਿਆ ਵਰਜਿਆ ਜਾਵੇ, ਨਾ ਉਹਦੀ ਸਰੀਰਕ ਜੇ ਕੋਈ ਕਮਜ਼ੋਰੀ ਆ, ਸਰੀਰਕ ਕੋਈ ਬਿਮਾਰੀ ਆ, ਉਹ ਅੜਿੱਕਾ ਬਣੇ, ਤਾਂ ਉਹਨਾਂ ਦਾ ਕੰਫਰਟ ਜਿਹੜਾ ਹੈ ਉਹ ਵੀ ਬਹਾਲ ਰਵੇ, ਉਹਨਾਂ ਨੂੰ ਵੀ ਜ਼ਿਆਦਾ ਕਸ਼ਟ ਨਾ ਝੱਲਣਾ ਪਵੇ। ਤੇ ਦੂਜੀ ਗੱਲ ਇਹ ਹੈ ਕਿ ਮਰਿਆਦਾ ਤਾਂ ਬਈ ਕਿਸੇ ਵੀ ਧਰਮ ਦੇ ਵਿੱਚ ਇਹ ਮਰਿਆਦਾ ਜਿਹੜਾ ਹੁੰਦੀ ਹੈ ਨਾ, ਇਹ ਕਿਸੇ ਵੀ ਧਰਮ ਦਾ ਅਨੁਸ਼ਾਸਨ ਹੁੰਦਾ ਹੈ। ਅਨੁਸ਼ਾਸਨ ਉਹ ਟੁੱਟਿਆ ਤਾਂ ਸਮਝ ਲਓ ਕੰਮ ਖਰਾਬ ਆ, ਉਹ ਤਾਂ ਕਿਸੇ ਵੀ ਕੀਮਤ ਤੇ ਏਦਾਂ ਨਹੀਂ ਹੋਣਾ ਚਾਹੀਦਾ। ਤਾਂ ਖੈਰ ਦੇਖਦੇ ਆ, ਪਰ ਜੇ ਇਸ ਤਰ੍ਹਾਂ ਦਾ ਮਸਲਾ ਪਹਿਲਾਂ ਹੀ ਹੱਲ ਕਰ ਲੈਂਦੇ, ਐਸਜੀਪੀਸੀ ਨੂੰ ਦੀਦਾ ਨਹੀਂ ਸੀ ਜਦੋਂ ਕਪੂਰਥਲਾ ਦੇ ਵਿੱਚ ਏਦਾਂ ਹੋਇਆ, ਉਦੋਂ ਹੀ ਆਪਣੇ ਪੱਧਰ ਤੇ ਕੁਝ ਫੈਸਲਾ ਲੈਂਦੇ, ਜਾਂ ਦੂਸਰੀ ਧਿਰ ਦੇਖ ਲੈਂਦੀ ਕਿ ਇੱਕ ਵਾਰੀ, ਕਿਉਂਕਿ ਹੁਣ ਪੰਜਾਬ ਦਾ ਸਾਰੇ ਦਾ ਭ੍ਰਮਣ ਕੀਤਾ ਜਾ ਰਿਹਾ ਨਾ, ਪੰਜਾਬ ਸਾਰੇ ਦਾ ਉਹ ਤਕਰੀਬਨ ਗੇੜਾ ਕੱਢ ਰਹੇ ਨੇ ਅਮਰਤਪਾਲ ਸਿੰਘ ਹੋਰੀ, ਤਾਂ ਉਹ ਵੀ ਸਾਰੀਆਂ ਚੀਜ਼ਾਂ ਨੋਟ ਕਰਕੇ ਕਿ ਜਿੱਥੇ ਜਿੱਥੇ ਵੀ ਇਹਨਾਂ ਚੀਜ਼ਾਂ ਨੂੰ ਦਰੁਸਤ ਕਰਨ ਦੀ ਲੋੜ ਹੈ, ਚਾਹੇ ਕੋਈ ਡੇਰਾ, ਚਾਹੇ ਕੋਈ ਸੰਪਰਦਾ, ਚਾਹੇ ਕੋਈ ਵੀ ਆ, ਫਿਰ ਉਹ ਸਾਰਾ ਕੁਝ ਨੋਟ ਕਰਕੇ ਤੇ ਇਹਨਾਂ ਤੱਕ ਪਹੁੰਚਦਾ ਕਰ ਦਿੰਦੇ ਕਿ ਜਾਂ ਤਾਂ ਬਾਈ ਇਹ ਸਾਰਾ ਕੁਝ ਤੁਸੀਂ ਠੀਕ ਕਰੋ, ਨਹੀਂ ਤੇ ਫਿਰ ਅਸੀਂ ਠੀਕ ਕਰਾਂਗੇ। ਉਹ ਵੀ ਮਾਮਲਾ ਕੁਝ ਅਲੱਗ ਹੁੰਦਾ। ਖੈਰ ਹੁਣ ਦੇਖਦੇ ਆ ਕੀ ਬਣਦਾ ਕੀ ਨਹੀਂ, ਪਰ ਇਸ ਤੋਂ ਬਾਅਦ ਉੱਥੇ ਕੁਝ ਤੰਬਾਕੂ ਦੇ ਜਿਹੜੇ ਖੋਖੇ ਹੁੰਦੇ ਨੇ, ਜਿੱਦਾਂ ਸਿਗਰਟ ਬੀੜੀ ਦੇ ਆਪਾਂ ਕਹਿ ਦਿੰਦੇ ਆ, ਉਹ ਵੀ ਤੋੜੇ ਗਏ ਨੇ। ਤੋੜੇ ਤੋਂ ਭਾਵ ਇਹ ਆ ਕਿ ਉਹਨਾਂ ਦਾ ਸਮਾਨ ਸਮੂਨ ਕੱਢ ਕੇ ਜਲਾਇਆ ਗਿਆ, ਉਹਦੇ ਵਿੱਚ ਵੀ 4 ਗ੍ਰਿਫਤਾਰੀਆਂ ਹੋਈਆਂ ਨੇ।